ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਈਰਾਨ ਦੇ ਸੰਬੰਧ ਦੇ ਵਿੱਚ ਆਪਾਂ ਕੱਲ ਵੀ ਖਬਰ ਸਾਂਝੀ ਕੀਤੀ ਸੀ ਕਿ ਅਸੀਂ ਇੱਕ ਅਨਦਰ ਬਿਗ ਹਿੱਟ ਈਰਾਨ ਦੇ ਉੱਤੇ ਕਰਾਂਗੇ ਜੇ ਜਿਹੜੀ ਪੀਸ ਟਾਕ ਆ ਉਹ ਫੇਲ ਹੋ ਗਈ ਤੇ ਬਾਅਦ ਦੇ ਵਿੱਚ ਉਹਨਾਂ ਨੇ ਫਿਰ ਇਹ ਕਿਹਾ ਵੀ ਅਸੀਂ ਉਸ ਨੂੰ ਪੋਸਟਪੋਨ ਕਰਨ ਜਾ ਰਹੇ ਹੈਗੇ ਆ ਕਿਉਂਕਿ ਜੋ ਗੱਲਬਾਤ ਚੱਲ ਰਹੀ ਆ ਉਹ ਕਾਫੀ ਸੀਰੀਅਸ ਚੱਲ ਰਹੀ ਆ ਤੇ ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ ਮੈਂ ਚਾਹੁੰਦਾ ਨਹੀਂ ਵੀ ਦੁਬਾਰਾ ਕੀ ਫੇਰ ਜਿਹੜੀ ਜੰਗ ਆ ਉਸ ਨੂੰ ਸ਼ੁਰੂ ਕੀਤੇ ਪਰ ਸਾਨੂੰ ਵੱਡਾ ਹਿੱਟ ਕਰਨਾ ਪਊਗਾ ਤੇ ਮੈਂ ਹਜੇ ਸ਼ੋਰ ਨਹੀਂ ਹੈਗਾ ਤੇ ਤੁਸੀਂ ਬਹੁਤ ਜਲਦੀ ਤੁਹਾਨੂੰ ਪਤਾ ਲੱਗ ਜਾਊਗਾ ਸੋ ਈਰਾਨ ਨੇ ਪ੍ਰਪੋਜ਼ਲ ਦਿੱਤਾ ਹੈਗਾ ਆ ਅਮਰੀਕਾ ਨੂੰ ਫੇਰ ਇੱਕ ਵਾਰ ਵੀ ਜਿਹੜੇ ਟਰੂਪਸ ਆ ਉਹ ਸਾਰੇ ਈਰਾਨ ਦੇ ਲਾਗੇ ਛਾਗੇ ਦੇ ਜਿਹੜੇ ਵੀ ਏਰੀਏ 'ਚ ਆ ਅਮਰੀਕਾ ਵਾਲੇ ਉਹ ਵਿਡਰਾ ਕਰ ਲੈ ਇਨਕਲੂਡਿੰਗ ਲੈਬਨਾਨ ਤੇ ਜਿਹੜੇ ਕਨਫਲਿਕਟ ਦੇ ਵਿੱਚ ਡੈਮੇਜ ਹੋਇਆ ਉਹਦਾ ਕੰਪਨਸੇਸ਼ਨ ਦਿੱਤਾ ਜਾਵੇ ਸੈਂਕਸ਼ਨਸ ਨੂੰ ਲਿਫਟ ਕੀਤਾ ਜਾਵੇ ਤੇ ਯੂਐਸ ਜਿਹੜਾ ਮੈਰੀਟਾਈਮ ਬਲੌਕੇਡ ਆ ਉਸ ਨੂੰ ਖਤਮ ਕੀਤਾ ਜਾਵੇ ਈਰਾਨ ਦਾ ਜਿਹੜਾ ਸਟੇਟ ਮੀਡੀਆ ਆ ਇਹ ਰਿਪੋਰਟ ਕਰ ਰਿਹਾ ਹੈਗਾ ਜਿਹੜੇ ਟੌਪ ਦੇ ਇਸਲਾਮਿਕ ਆਫੀਸ਼ੀਅਲਸ ਹੈਗੇ ਆ ਰਿਪਬਲਿਕ ਉੱਥੇ ਦੇ ਆਫੀਸ਼ੀਅਲਸ ਆ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਯੂਰੇਨੀਅਮ ਐਨਰਿਚਮੈਂਟ ਦਾ ਹੱਕ ਆ ਉਹਨਾਂ ਦੇ ਕੋਲ ਉਹ ਨਾਨ ਨੋਗੀਸ਼ੀਏਬਲ ਆ ਸੋ ਉਹ ਤਾਂ ਅਸੀਂ ਰੱਖਾਂਗੇ ਹੀ ਸੋ ਯੂਐਸ ਤੇ ਇਜ਼ਰਾਈਲ ਨੇ ਫਰਵਰੀ 28 ਨੂੰ ਇਹ ਜਿਹੜਾ ਲਾਂਚ ਕੀਤਾ ਸੀਗਾ ਅਟੈਕ ਈਰਾਨ ਦੇ ਉੱਤੇ ਕਹਿੰਦੇ ਬੜਾ ਹੀ ਪਪੂਲਰ ਨਹੀਂ ਰਿਹਾ ਅਨਪਪੂਲਰ ਆ ਕਾਸਟਲੀ ਬਹੁਤ ਆ 2/3 ਅਮਰੀਕਨਸ ਇਹ ਸੋਚ ਰਹੇ ਆ ਵੀ ਜਿਹੜੀ ਇਹ ਜੰਗ ਆ ਰੋਂਗ ਡਾਇਰੈਕਸ਼ਨ ਦੇ ਵਿੱਚ ਆ ਜਿਹੜੀ ਨਵੀਂ ਪੋਲਿੰਗ ਆਈ ਹੈਗੀ ਆ ਇੱਕ ਹੋਰ ਪੋਲਿੰਗ ਆਈ ਆ ਜਿਹਦੇ ਵਿੱਚ ਲਗਭਗ ਅੱਧੇ ਦੇ ਕਰੀਬ 50% ਦੇ ਕਰੀਬ ਜਿਹੜੇ ਆ ਉਹ ਲੋਕ ਇਹੀ ਕਹਿ ਰਹੇ ਆ ਵੀ ਹਾਂ ਜਿਹੜੀਆਂ ਗੈਸ ਦੀਆਂ ਕੀਮਤਾਂ ਤੇ ਫਾਈਨੈਂਸ਼ੀਅਲ ਹਾਰਡਸ਼ਿਪ ਹੋਈ ਹੈਗੀ ਆ ਉਹ ਇਸ ਜੰਗ ਕਰਕੇ ਹੀ ਹੋਈ ਹੈਗੀ ਆ ਸੋ ਅਮਰੀਕਨ ਲੋਕ ਜਿਹੜੇ ਆ ਇਸ ਜੰਗ ਦੇ ਅਗੇਂਸਟ ਹੈਗੇ ਆ ਜੀ ਜੀ ਬਿਲਕੁਲ ਹਰਜੋਤ ਸਿੰਘ ਜੀ ਇਹ ਜਿਹੜੀ ਸਥਿਤੀ ਇਸ ਟਾਈਮ ਬਣੀ ਪਈ ਆ ਤੇ ਜਿੱਦਾਂ ਤੁਸੀਂ ਦੱਸਿਆ ਵੀ ਰਾਸ਼ਟਰਪਤੀ ਟਰੰਪ ਨੇ ਕਿਹਾ ਵੀ ਮੇਜਰ ਅਟੈਕ ਨੂੰ ਤਾਂ ਉਹਨਾਂ ਨੇ ਹਾਲਟ ਕਰ ਦਿੱਤਾ ਹਾਲ ਦੀ ਘੜੀ ਰੋਕ ਕੇ ਜਿਹੜਾ ਉਹ ਰੱਖਿਆ ਆ ਪਰ ਕਹਿੰਦੇ ਵੀ ਜੇ ਉਹ ਨਹੀਂ ਮੰਨਦੇ ਤਾਂ ਫਿਰ ਬਈ ਆਪਾਂ ਸਟ੍ਰਾਈਕ ਕਰਨ ਦੇ ਲਈ ਜਿਹੜੇ ਉਹ ਰੈਡੀ ਹੈਗੇ ਆ ਸੋ ਜਿੱਦਾਂ ਸੀਸਾ ਹੁੰਦਾ ਇੱਕ ਨਿਆਣਿਆਂ ਦੀ ਖੇਡ ਹੁੰਦੀ ਆ ਵੀ ਇੱਕ ਪਾਸੇ ਭਾਰ ਵੱਧ ਗਿਆ ਦੂਜੇ ਪਾਸਾ ਉੱਚਾ ਹੋ ਗਿਆ ਸੋ ਬਿਆਨ ਜਿਹੜੇ ਰਾਸ਼ਟਰਪਤੀ ਟਰੰਪ ਦੇ ਇਸੇ ਤਰੀਕੇ ਨੂੰ ਲੈ ਕੇ ਜਿਹੜੇ ਉਹ ਚੱਲ ਰਹੇ ਆ ਸਟ੍ਰੇਟ ਆਫ ਹਾਰਮੋਜ਼ ਜਿਹੜੀ ਕਿ ਪਹਿਲਾਂ ਖੁੱਲੀ ਸੀ ਦੁਨੀਆ ਦੇ ਵਿੱਚ ਕਿਸੇ ਤਰੀਕੇ ਦੀ ਤੇਲ ਦੀ ਸਪਲਾਈ ਦੀ ਕੋਈ ਦਿੱਕਤ ਨਹੀਂ ਸੀ ਜਿਹੜੀ ਉਹ ਚੱਲ ਰਹੀ ਇਸ ਲੜਾਈ ਤੋਂ ਬਾਅਦ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਇੰਨੀ ਬੁਰੀ ਤਰ੍ਹਾਂ ਜਿਹੜੀਆਂ ਉਹ ਪ੍ਰਭਾਵਿਤ ਹੋਈਆਂ ਆ ਵੀ ਦੁਨੀਆ ਦੀ ਜਿਹੜੀ ਇਕਨੋਮੀ ਆ ਉਹ ਹਿੱਲ ਚੁੱਕੀ ਹੈਗੀ ਆ ਜੁਆਇੰਟ ਸਟੇਟਮੈਂਟ G7 ਦੇ ਫਾਈਨੈਂਸ ਮਿਨਿਸਟਰਸ ਨੇ ਸਟੇਟ ਆਫ ਹਾਰਮੋਜ਼ ਨੂੰ ਲੈ ਕੇ ਜਾਰੀ ਜਿਹੜੀ ਉਹ ਕੀਤੀ ਉਹਨਾਂ ਨੇ ਕਿਹਾ ਵੀ ਸਟੇਟ ਆਫ ਹਾਰਮੋਜ਼ ਦਾ ਖੋਲ੍ਹਣਾ ਬਹੁਤ ਜ਼ਿਆਦਾ ਜਿਹੜਾ ਉਹ ਜ਼ਰੂਰੀ ਆ ਫਾਈਨੈਂਸ ਚੀਫ ਕੈਨੇਡਾ ਜਰਮਨੀ ਫਰਾਂਸ ਇਟਲੀ ਜਾਪਾਨ ਤੇ ਯੂਕੇ ਤੇ US ਦੇ ਉਹਨਾਂ ਸਾਰਿਆਂ ਨੇ ਕਿਹਾ ਵੀ ਅਸੀਂ ਕਮਿਟਡ ਹੈਗੇ ਆ ਸਾਰੇ ਜਣੇ ਵੀ ਇਸ ਤਰੀਕੇ ਦੇ ਨਾਲ ਵੀ ਜਿਹੜੀ ਸਟੇਬਲ એનર્ਜੀ ਮਾਰਕੀਟ ਜਿਹੜੀ ਹੋਵੇ ਵੀ ਸਥਿਰ ਜਿਹੜੀ ਉਹ ਰਵੇ ਤੇ ਕਹਿੰਦੇ ਵੀ ਇਸ ਲਈ ਜਿਹੜੇ ਤਾਂ ਜੋ ਐਕਸਪੋਰਟ ਰਿਸਟ੍ਰਿਕਸ਼ਨਸ ਆ ਉਹਨਾਂ ਨੂੰ ਬਚਾਇਆ ਜਿਹੜਾ ਉਹ ਤੋਂ ਬਚਿਆ ਜਾ ਸਕੇ ਸੋ G7 ਨੇ ਜਿਹੜੀ ਜੁਆਇੰਟ ਸਟੇਟਮੈਂਟ ਆ ਉਹ ਇਸ ਦੇ ਵਿੱਚ ਜਾਰੀ ਜਿਹੜੀ ਉਹ ਕੀਤੀ ਹੈਗੀ ਆ ਸੋ ਹੁਣ ਤੱਕ ਦੇਖਦੇ ਆ ਵੀ ਕਿਵੇਂ ਜਿਹੜਾ ਇਸ ਦੇ ਵਿੱਚ ਆ ਕਾਂਗਰੈਸ਼ਨਲ ਰਿਪੋਰਟ ਬ੍ਰੇਕਿੰਗ ਨਿਊਜ਼ ਆ ਰਹੀ ਹੈ ਕਾਂਗਰੈਸ਼ਨਲ ਰਿਪੋਰਟ ਨੇ 42 ਅਮਰੀਕੀ 에ਅਰਕ੍ਰਾਫਟ ਲਾਸਟ ਜਾਂ ਡੈਮੇਜਡ ਦੱਸੇ ਨੇ ਈਰਾਨ ਵਾਰ ਦੇ ਵਿੱਚ ਸੋ ਇਹ ਕਾਫੀ ਜ਼ਿਆਦਾ ਨੁਕਸਾਨ ਇਸ ਐਂਗਲ ਤੋਂ ਵੀ ਜਿਹੜਾ ਉਹ ਹੋਇਆ ਦੱਸਿਆ ਜਾਂਦਾ ਹੈਗਾ ਆ ਸੋ ਇਹ ਜਿਹੜੀ ਹਰਜੋਤ ਸਿੰਘ ਦੀ ਰਿਪੋਰਟ ਆਈ ਹੈ 4 F-15 ਜਿਹੜੇ ਸਟ੍ਰਾਈਕ ਈਗਲ ਉਹ ਡਿਸਟਰੋਏ ਹੋ ਚੁੱਕੇ ਆ F-35A ਡੈਮੇਜ ਹੋਇਆ ਆ ਗਰਾਊਂਡ ਫਾਇਰ ਦੇ ਨਾਲ A-10 ਡਿਸਟਰੋਏ ਹੋਇਆ ਆ 7 KC-135 ਜਿਹੜੇ ਸਟ੍ਰੈਟੋ ਟੈਂਕਰਸ ਆ 2 ਡਿਸਟਰੋਏ ਹੋ ਚੁੱਕੇ ਆ 5 ਡੈਮੇਜ ਨੇ E-3 ਜਿਹੜਾ ਸੈਂਟਰੀ AWACS ਉਹ ਡੈਮੇਜ ਹੋਇਆ ਆ 2 MC-130s ਜੇ ਡਿਸਟਰੋਏ ਹੋ ਚੁੱਕੇ ਨੇ HH-60W ਹੈਲੀਕਾਪਟਰ ਇਹ ਡੈਮੇਜ ਜਿਹੜਾ ਹੋਇਆ ਆ MQ-9 ਰੀਪਰ ਇਹ ਜਿਹੜੇ ਡਰੋਨ ਹੁੰਦੇ ਆ ਜਿਹੜੇ 24 MQ-9 ਰੀਪਰ ਜਿਹੜੇ ਉਹ ਡਿਸਟਰੋਏ ਹੋ ਚੁੱਕੇ ਆ MQ-4C ਟ੍ਰੀਟਨ ਇਹ ਇੱਕ ਜਿਹੜਾ ਡਿਸਟਰੋਏ ਹੋ ਚੁੱਕਾ ਸੋ ਕੁੱਲ ਮਿਲਾ ਕੇ ਡਰੋਨਸ ਤੋਂ ਲੈ ਕੇ ਫਾਈਟਰ ਜੈਟਸ ਦੇ ਤੱਕ 42 ਜਿਹੜੇ US ਦੇ ਜਿਹੜੇ ਜਹਾਜ਼ ਨੇ ਲੜਾਕੂ ਜਹਾਜ਼ ਜਾਂ ਹੈਲੀਕਾਪਟਰ ਜਾਂ ਉਸ ਦੇ ਨਾਲ ਸੰਬੰਧਿਤ
ਉਹ ਆਈਦਰ ਲੋਸਟ ਜਾਂ ਡਿਸਟਰੋਏ ਜਿਹੜੇ ਆ ਉਹ ਡੈਮੇਜ ਹੋ ਚੁੱਕੇ ਆ। ਸੋ ਇਹ ਇੱਕ ਵੱਡਾ ਝਟਕਾ ਵੀ ਇਸ ਤਰੀਕੇ ਦੇ ਨਾਲ ਇਸ ਨੂੰ ਹਰਜੋਤ ਸਿੰਘ ਜੀ ਦੇਖਿਆ ਜਿਹੜਾ ਉਹ ਜਾ ਸਕਦਾ ਹੈ। ਸੋ ਦਿਸ ਕੈਨ ਕਮ ਆਊਟ ਟੂ ਬੀ ਮਿਲੀਅਨਸ ਆਫ ਡਾਲਰਸ ਦਾ ਨੁਕਸਾਨ ਜਿਹੜਾ ਇਸ ਦੇ ਵਿੱਚ ਹੋਇਆ ਆ। ਆਪਾਂ ਨੂੰ ਪਤਾ ਵੀ ਜਦੋਂ 2 ਏਅਰਮੈਨ ਉੱਥੇ ਫਸ ਗਏ ਸੀਗੇ ਤੇ ਬੜੀ ਤੇਜ਼ੀ ਦੇ ਨਾਲ ਉਹਨਾਂ ਦੀ ਰਿਕਵਰੀ ਜਿਹੜੀ ਆ ਉਹ ਕੀਤੀ ਗਈ ਤਾਂ ਜੋ ਉਹ ਇਰਾਨੀਅਨਸ ਦੇ ਹੱਥ ਨਾ ਲੱਗ ਸਕਣ। UAE ਹੁਣ ਕਹਿ ਰਿਹਾ ਆ, ਕਹਿੰਦੇ ਵੀ ਜਿਹੜਾ ਬਰਾਕਾ ਨਿਊਕਲੀਅਰ ਪਲਾਂਟ ਆ ਉੱਥੋਂ ਉਹਦੇ ਤੇ ਜਿਹੜੇ ਡਰੋਨ ਆ ਉਹ ਹਮਲਾ ਕਰ ਰਹੇ ਆ ਤੇ ਉਹ ਟਾਰਗੇਟ ਕੀਤੇ ਜਾ ਰਹੇ ਇਰਾਕੀ ਟੈਰੀਟਰੀ ਦੇ ਵੱਲੋਂ। ਸੋ ਇਹ ਹੁਣ ਇੱਕ ਨਵਾਂ ਐਂਗਲ ਜਿਹੜਾ ਹਰਜੋਤ ਸਿੰਘ ਜੀ ਸਾਹਮਣੇ ਆਇਆ ਆ ਵੀ ਸ਼ਾਇਦ ਇਰਾਕ ਦੇ ਵਿੱਚ ਕੋਈ ਈਰਾਨ ਦੀ ਪ੍ਰੋਕਸੀ ਹੋ ਸਕਦੀ ਆ ਜਿਹੜੀ ਕਿ ਉੱਥੋਂ ਦੇ ਨਿਊਕਲੀਅਰ ਪਲਾਂਟ ਦੇ ਉੱਤੇ ਡਰੋਨ ਦੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕਰ ਰਹੀ ਆ। ਸੋ ਇਹ ਹੁਣ ਦੇਖਦੇ ਹਾਂ ਕੀ ਹੁੰਦਾ ਆ। ਟਰੰਪ ਉਹਨਾਂ ਨੇ ਕਿਹਾ ਆਈ ਐਮ ਨਾਟ ਗੋਇੰਗ ਟੂ ਲੈਟ ਵਰਲਡ ਬੀ ਬਲੋਨ ਅਪ ਔਨ ਮਾਈ ਵਾਚ, ਇਟਸ ਨਾਟ ਗੋਇੰਗ ਟੂ ਹੈਪਨ। ਪਰ ਜਿੱਦਾਂ ਦੀ ਸਥਿਤੀ ਬਣੀ ਪਈ ਆ ਤੇ ਭਾਂਬੜ ਕਿਸੇ ਵੀ ਟਾਈਮ ਕਿਸੇ ਤਰੀਕੇ ਦਾ ਵੀ ਜਿਹੜਾ ਉਹ ਮੱਚ ਸਕਦਾ ਆ। ਸੋ ਇੱਕ ਵਾਰੀ ਫਿਰ ਉਹਨਾਂ ਨੇ ਉਹ ਗੱਲ ਨੂੰ ਦੁਹਰਾਇਆ ਵੀ ਈਰਾਨ ਦੇ ਕੋਲ ਕਦੀ ਵੀ ਨਿਊਕਲੀਅਰ ਵੈਪਨ ਜਿਹੜਾ ਆ ਉਹ ਨਹੀਂ ਹੋ ਸਕਦਾ ਹੈਗਾ। ਸੋ ਇਹ ਹੁਣ ਦੇਖਦੇ ਹਾਂ ਅੱਗੇ ਕੀ ਜਿਹੜਾ ਬਣਦਾ ਹੈ। ਸੋ ਟਰੰਪ ਉਹਨਾਂ ਨੇ ਫੇਰ ਕਿਹਾ ਵੀ ਜਿਹੜਾ ਚਾਈਨਾ ਦਾ ਸ਼ੀ ਜਿਨਪਿੰਗ ਆ ਜਦ ਮੈਂ ਉਹਦੇ ਨਾਲ ਗੱਲਬਾਤ ਕਰ ਰਿਹਾ ਸੀਗਾ, ਉੱਥੇ ਪਹੁੰਚੇ ਹੋਏ ਸੀਗੇ, ਤਾਂ ਉਹਨੇ ਕਹਿੰਦੇ ਵੀ ਮੈਨੂੰ ਵਾਅਦਾ ਕੀਤਾ ਆ ਵੀ ਮੈਂ ਈਰਾਨ ਨੂੰ ਜਿਹੜੇ ਵੈਪਨ ਆ ਉਹ ਨਹੀਂ ਘੱਲੂਗਾ। ਸੋ ਲੈਟਸ ਸੀ ਕੀ ਇਸ ਦੇ ਵਿੱਚ ਉਧਰ ਬਣਦਾ ਆ। ਉਧਰ ਇਹ ਮੰਨਿਆ ਜਾ ਰਿਹਾ ਆ ਵੀ ਹੁਣ ਪੁਤਿਨ ਟਰੰਪ ਦੀ ਜਿਹੜੀ ਆ ਵਾਰਤਾ ਤੋਂ ਬਾਅਦ ਚ ਪੁਤਿਨ ਵੀ ਜਿਹੜਾ ਬੀਜਿੰਗ ਨੂੰ ਆ ਰਿਹਾ ਆ ਤੇ ਚਾਈਨਾ ਵਿਲ ਹੋਲਡ ਦਾ ਕਾਰਡਸ। ਇਹ ਜਿਹੜਾ ਕਹਿੰਦੇ ਵੀ ਇਸ ਟਾਈਮ ਦੇਖਿਆ ਜਿਹੜਾ ਉਹ ਜਾ ਰਿਹਾ ਆ। ਸੋ ਕਹਿੰਦੇ ਵੀ US ਚਾਈਨਾ ਦੇ ਗੱਲਬਾਤ ਦੇ ਵਿੱਚ ਕੋਈ ਗੱਲ ਤਣ ਪੱਤਣ ਤਾਂ ਨਹੀਂ ਲੱਗੀ, ਕੋਈ ਸਾਂਝੀ ਜਿਹੜੀ ਜੁਆਇੰਟ ਸਟੇਟਮੈਂਟ ਨਹੀਂ ਆਈ। ਦੋਨਾਂ ਮੁਲਕਾਂ ਨੇ ਆਪੋ ਆਪਣੇ ਜਿਹੜੇ ਆ ਉਹ ਕਲੇਮ ਕੀਤੇ ਆ, ਜਿੱਦਾਂ ਟਰੰਪ ਹੁਣੀ ਕਲੇਮ ਕਰੀ ਜਾਂਦੇ ਆ। ਅਸਲ 'ਚ ਉਹ ਰਿਐਲਿਟੀ ਆ ਕਿ ਨਹੀਂ ਉਹਦੇ ਬਾਰੇ ਕਿਹਾ ਨਹੀਂ ਜਾ ਸਕਦਾ ਕਿਉਂਕਿ ਟਰੰਪ ਹੁਣੀ ਬਹੁਤ ਸਾਰੀਆਂ ਇਦਾਂ ਦੀਆਂ ਚੀਜ਼ਾਂ ਅਕਸਰ ਕਹਿ ਦਿੰਦੇ ਆ ਜਿਹੜੀਆਂ ਇਵੈਂਚੁਅਲੀ ਬਾਅਦ ਦੇ ਵਿੱਚ ਉਹ ਉਸ ਤਰੀਕੇ ਦੇ ਨਾਲ ਸਾਹਮਣੇ ਜਿਹੜੀਆਂ ਉਹ ਨਹੀਂ ਆਉਂਦੀਆਂ। ਸੋ ਬੈਕ ਟੂ ਬੈਕ ਵਿਜ਼ਿਟ ਜਿਹੜੇ ਹਰਜੋਤ ਸਿੰਘ ਜੀ ਇਹ ਕਹਿੰਦੇ ਵੀ ਇੱਕ ਡਿਪਲੋਮੈਟਿਕ ਫਲੈਕਸ ਜਿਹੜਾ ਆ ਉਹ ਕਰ ਰਿਹਾ ਆ ਚੀਨ। ਵੀ ਦੇਖੋ ਹਫ਼ਤਾ ਪਹਿਲੋਂ ਅਸੀਂ ਟਰੰਪ ਨੂੰ ਇੱਥੇ ਸੱਦਿਆ ਸੀ ਤੇ ਉਸ ਤੋਂ ਹਫ਼ਤੇ ਬਾਅਦ ਪੁਤਿਨ ਨੂੰ ਜਿਹੜਾ ਉਹ ਇੱਥੇ ਸੱਦਿਆ ਜਿਹੜਾ ਉਹ ਜਾ ਰਿਹਾ ਹੈਗਾ ਆ, ਉੱਥੇ ਮੀਟਿੰਗ ਦੇ ਲਈ ਜਿਹੜਾ ਉਹ ਆ ਰਹੇ ਆ। ਸੋ 2001 ਟ੍ਰੀਟੀ ਆਫ ਗੁੱਡ ਨੇਬਰਲੀਨੈਸ ਤੇ ਫਰੈਂਡਲੀ ਕੋਆਪਰੇਸ਼ਨ ਇਹਨਾਂ ਦੋਨਾਂ ਮੁਲਕਾਂ ਦੇ ਵਿਚਾਲੇ ਜਿਹੜੀ ਉਹ ਹੋਈ ਪਈ ਆ। ਇਧਰ ਅਮਰੀਕਾ ਵਾਲਿਆਂ ਦੀ ਕੈਨੇਡਾ ਦੇ ਨਾਲ 80 ਸਾਲ ਪੁਰਾਣੀ ਜਿਹੜੇ ਸਮਝੌਤੇ ਆ ਉਹਨਾਂ ਦੇ ਉੱਤੇ ਲੀਕਾਂ ਜਿਹੜੀਆਂ ਫਿਰ ਰਹੀਆਂ ਤੇ ਉਧਰ ਚੀਨ ਵਾਲੇ ਆ ਉਹ ਆਪਣੇ ਗਵਾਂਢੀਆਂ ਦੇ ਨਾਲ ਰੂਸ ਦੇ ਨਾਲ ਹੋਰ ਮਜ਼ਬੂਤੀ ਦੇ ਨਾਲ ਅੱਗੇ ਵਧਣ ਦੀਆਂ ਗੱਲਾਂ ਜਿਹੜੀਆਂ ਉਧਰ ਕਰ ਰਹੇ ਆ। ਸੋ ਜਦੋਂ ਤੋਂ ਟਰੰਪ ਉਹਨਾਂ ਨੇ ਮਨਰੋ ਡਾਕਟਰੀਨ ਦੁਬਾਰਾ ਚਾਲੂ ਕੀਤਾ ਵੀ ਵੈਸਟਰਨ ਹੈਮੀਸਫੀਅਰ ਦੇ ਵਿੱਚ ਅਸੀਂ ਆਪਣਾ ਦਬਦਬਾ ਕਾਇਮ ਰੱਖਣਾ ਆ ਤੇ ਈਸਟਰਨ ਹੈਮੀਸਫੀਅਰ ਨੂੰ ਬੇਸਿਕਲੀ ਉਹਨਾਂ ਨੇ ਖੁੱਲ੍ਹ ਦਿੱਤੀ ਹੋਈ ਆ, ਜਿਸ ਦੇ ਵਿੱਚ ਚਾਈਨਾ ਇੱਕ ਵੱਡੇ ਪਲੇਅਰ ਦੇ ਤੌਰ ਦੇ ਉੱਤੇ ਸਾਹਮਣੇ ਆ ਚੁੱਕਾ ਹੈਗਾ। ਉਹ ਪਹਿਲੋਂ ਵੀ ਅੱਗੇ ਸਟਰੋਂਗ ਬਣ ਕੇ ਮੁਲਕ ਆ ਰਿਹਾ ਸੀਗਾ, ਚਾਹੇ GDP ਚਾਹੇ ਇਕਨੋਮੀ ਨੂੰ ਜਿਹੜਾ ਉਹ ਲੈ ਕੇ, ਚਾਹੇ ਹੋਰ ਮੁਲਕਾਂ ਦੇ ਨਾਲ ਕੀਤੇ ਹੋਏ ਆਰਥਿਕ ਸਮਝੌਤਿਆਂ ਨੂੰ ਲੈ ਕੇ, ਰੇਅਰ ਅਰਥ ਮਿਨਰਲਸ ਨੂੰ ਜਿਹੜਾ ਉਹ ਲੈ ਕੇ। ਪਰ ਇਹ ਇਸ ਟਾਈਮ ਲੱਗ ਰਿਹਾ ਆ ਵੀ ਚਾਈਨਾ ਜਿਹੜਾ ਆ ਉਹ ਆਪਣੇ ਆਪ ਨੂੰ ਜੀਓਪੋਲਿਟਿਕਲੀ ਕਾਫੀ ਮਜ਼ਬੂਤ ਪੇਸ਼ ਕਰ ਰਿਹਾ ਹੈਗਾ।